ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ 24 ਸਤੰਬਰ ਤੇ ਪਾਕਿਸਤਾਨ 'ਚ ਮੰਗਲ ਦੀ ਸਵੇਰ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ, ਬੈਲ ਆਈਕਨ ਨੱਪੋ ਤੇ ਹੁਣ ਆਉਨੇ ਆ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ। ਜਿਹੜੀ ਸਭ ਤੋਂ ਪਹਿਲੀ ਖਬਰ ਹੈ ਉਹ ਇੱਕ ਮਖੌਲੀਆ ਖਬਰ ਹੈ। ਜਿਵੇਂ ਤੁਹਾਨੂੰ ਦੱਸਿਆ ਹੈ ਕਿ ਸ਼ੈਤਾਨ ਆਜ਼ਮ ਤੇ ਚੌਧਰੀ ਸਾਹਿਬ ਨੇ ਮੁਲਕ ਨੂੰ ਸਰਕਸ ਹੀ ਬਣਾਇਆ ਹੈ, ਇਸ ਲਈ ਮਖੌਲੀਆ ਖਬਰਾਂ ਵੀ ਆਉਂਦੀਆਂ ਨੇ, ਪਰ ਅੱਜ ਸਾਡੇ ਕੋਲ ਬੜੀਆਂ ਕੋਈ ਗਮਗੀਨ ਤੇ ਸੀਰੀਅਸ ਖਬਰਾਂ ਵੀ ਨੇ। ਪਹਿਲਾਂ ਜ਼ਰਾ ਮਖੌਲੀਆ ਖਬਰਾਂ ਰੱਖ ਲਈਏ ਕਿਉਂਕਿ ਬਾਅਦ ਦੇ ਵਿੱਚ ਹੱਸਿਆ ਨਹੀਂ ਜਾਣਾ, ਨਾ ਤੁਹਾਡੇ ਕੋਲੋਂ ਤੇ ਨਾ ਮੇਰੇ ਕੋਲੋਂ। ਪਹਿਲਾਂ ਜ਼ਰਾ ਹੱਸ ਲਈਏ ਕਿਉਂਕਿ ਇਸ ਸਾਰੀ ਸਰਕਸ ਬਲਕਿ ਇਹ ਸਾਰਾ ਜਿਹੜਾ ਸ਼ਰੀਅੰਤਰ ਜਿਹੜਾ ਰਚਾਇਆ ਇਹਦੇ ਵਿੱਚੋਂ ਐਸੇ ਤੋਹਫੇ ਪੈਦਾ ਹੋਏ ਨੇ, ਇਹੋ ਜਿਹੇ ਕੰਮ ਕਰਦੇ ਨੇ ਕਿ ਮਖੌਲੀਆ ਖਬਰਾਂ ਵੀ ਆਉਂਦੀਆਂ ਨੇ। ਤੇ ਹੁਣ ਸਰਕਸ ਦੇ ਹੀ ਇੱਕ ਕਰੈਕਟਰ ਦੀ ਖਬਰ ਹੈ ਜੀ, ਉਹ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਆਪ ਵੀ ਜ਼ਰਾ ਹੱਸੋ, ਇੰਜੋਏ ਵੀ ਕਰੋ ਤੇ ਸੋਚੋ ਵੀ ਇਹ ਕਿੱਥੇ ਅੱਪੜ ਗਏ ਨੇ ਤੇ ਇਹਨਾਂ ਦੇ ਹਾਲਾਤ ਬਣ ਕੀ ਗਏ ਨੇ। ਅੱਛਾ ਜੀ, ਅਲੀ ਜ਼ਈ ਸਾਹਿਬ ਦੀ ਇਹ ਖਬਰ ਹੈ। ਪਹਿਲਾਂ ਤਾਂ ਕ੍ਰੈਡਿਟ ਦੇ ਦਈਏ ਉਹਨਾਂ ਨੂੰ ਜਿਨ੍ਹਾਂ ਦੀ ਖਬਰ ਹੈ ਤੇ ਤੁਹਾਨੂੰ ਸਕਰੀਨ ਤੇ ਵੀ ਵਿਖਾ ਦਈਏ। ਇਹ ਬੜੇ ਤੱਤੇ ਵੀਲੌਗਰ ਨੇ, ਇਮਰਾਨ ਖਾਨ ਦੇ ਬੜੇ ਜਾਨਿਸਾਰ ਜਾਂਬਾਜ਼ ਕਿਸਮ ਦੇ ਇਹ ਫਾਲੋਅਰ ਨੇ। ਇੱਥੇ ਮੇਰੇ ਖਿਆਲ ਅਮਰੀਕਾ 'ਚ ਅਟਲਾਂਟਾ 'ਚ ਰਹਿੰਦੇ ਨੇ ਤੇ ਬੜੇ ਹੀ ਤਗੜੇ ਤੇ ਤੱਤੇ ਵੀਲਾਗਰ ਨੇ। ਤੇ ਇਹਨਾਂ ਨੇ ਖਬਰ ਲਿਆਂਦੀ ਹੈ ਜੀ, ਖਬਰ ਇਹਨਾਂ ਲਿਆਂਦੀ ਹੈ ਗਰੀਦਾ ਫਰੂਕੀ ਸਾਹਿਬਾ ਵਾਸਤੇ। ਇਹਨਾਂ ਆਖਿਆ ਵੀ ਗਰੀਦਾ ਫਰੂਕੀ ਸਾਹਿਬਾ ਚਲੀ ਗਈਆਂ ਕਿਸੇ ਸਕਿਨ ਕੇਅਰ ਦੇ ਵਿੱਚ, ਉੱਥੇ ਪੇਡ ਪ੍ਰਮੋਸ਼ਨ ਕਰਨ ਵਾਸਤੇ। ਅੱਛਾ, ਪਹਿਲਾਂ ਤੁਹਾਨੂੰ ਦੱਸ ਦਈਏ ਵੀ ਸਕਿਨ ਕੇਅਰ ਕੀ ਹੁੰਦਾ ਹੈ। ਪਿੰਡਾਂ 'ਚ ਬੈਠੇ ਬੰਦਿਆਂ ਨੂੰ ਨਹੀਂ ਪਤਾ ਕਈ ਵਾਰੀ। ਇਹ ਜਿਸ ਵੇਲੇ ਮੇਰਾ ਮਤਲਬ ਸਮੋਸੇ ਸ਼ਮੋਸੇ ਬਹੁਤੇ ਖਾ ਲਓ, ਪੇਸਟਰੀਆਂ ਤੇ ਪੈਟੀਆਂ ਤੇ ਪਰੌਂਠੇ, ਵੈਸੇ ਉਰਦੂ 'ਚ ਤੇ ਪਰਾਠੇ ਆਖੀਦਾ ਲੇਕਿਨ ਪੰਜਾਬੀ ਤੇ ਪਰੌਂਠੇ ਹੀ ਆਖਣਾ ਨਾ, ਉਸ ਤੋਂ ਬਗੈਰ ਗਲਤ ਨਹੀਂ ਬਣਦੀ। ਕੁੰਨੇ ਗੋਸ਼ਤ ਤੇ ਕੇਕ ਤੇ ਰਸਗੁੱਲੇ ਤੇ ਮਠਿਆਈਆਂ, ਉਹ ਜਿਸ ਵੇਲੇ ਖਾਈ ਜਾਂਦੇ ਹੋ ਤੇ ਫਿਰ ਮੇਰਾ ਮਤਲਬ ਹੈ ਕਿ ਫੂਕ ਵੀ ਭਰੀ ਜਾਂਦੀ ਹੈ। ਤੇ ਉਹ ਫੂਕ ਨਾਲ ਫਿਰ ਕਿਤੇ ਚਿਬ ਬਣ ਜਾਂਦਾ ਹੈ ਤੇ ਕਿਤੇ ਮੇਰਾ ਮਤਲਬ ਉੱਥੇ ਜਨਾਬ ਬਹੁਤਾ ਜਿਹੜੀ ਮੇਰਾ ਮਤਲਬ ਚਰਬੀ ਸ਼ਰਬੀ ਬਹੁਤੀ ਅੱਪੜ ਜਾਂਦੀ ਹੈ। ਤੇ ਉਹਨੂੰ ਪੱਧਰ ਕਰਾਉਣ ਵਾਸਤੇ ਨਾ ਮੇਰਾ ਮਤਲਬ ਜਿਵੇਂ ਗਰਮਾਲਾ ਫੇਰੀਦਾ ਉਹਦੇ 'ਤੇ ਸੀਮਟ ਵਾਲੀ ਦੀਵਾਰ 'ਤੇ, ਉਵੇਂ ਹੀ ਮੂੰਹ ਦੇ ਚਿਬ ਸ਼ਿਬ ਕਢਾਉਣ ਵਾਸਤੇ ਕਿਤੇ ਚਿਬ ਪਿਆ, ਕਿਤੇ ਬਾਹਰ ਨਿਕਲਿਆ ਥਾਂ, ਕਿਤੇ ਅੰਦਰ ਗਿਆ, ਉਹਨਾਂ ਨੂੰ ਜ਼ਰਾ ਸਿੱਧਾ ਕਰਾਉਣ ਵਾਸਤੇ ਫਿਰ ਖਿਚਾਈ ਵੀ ਕਰਾਉਂਦੇ ਨੇ ਕਈ ਵਾਰੀ। ਮੇਰਾ ਮਤਲਬ ਮਾਮਲਾ ਜਿਸ ਵੇਲੇ ਉਮਰ ਦੇ ਨਾਲ ਜਾਂ ਮੋਟਾਪੇ ਦੇ ਨਾਲ ਮਾਮਲਾ ਢਲਕ ਜਾਂਦੇ ਨੇ ਤੇ ਫਿਰ ਉਹ ਜ਼ਰਾ ਥੋੜ੍ਹੀ ਜਿਹੀ ਖਿਚਾਈ ਵੀ ਕਰਾਉਂਦੇ ਨੇ। ਫਿਰ ਇਹ ਬੁੱਲਾਂ ਸ਼ੁੱਲਾਂ 'ਚ ਟੀਕੇ ਲਾ ਕੇ ਤੇ ਉਹਦੀ ਭਰਾਈ ਵੀ ਕਰਾਉਂਦੇ ਨੇ ਤਾਂ ਕਿ ਮੇਰਾ ਮਤਲਬ ਕਿਤੇ ਉਹ ਜ਼ਰਾ ਇਹ ਜਿਵੇਂ ਤੁਸੀਂ ਮੇਰਾ ਮਤਲਬ ਬੰਨਾ ਬੰਨ੍ਹਦੇ ਹੋ ਪਾਣੀ ਦਿੰਦੇ ਹੋਏ ਤੇ ਕਿਤੇ ਮਿੱਟੀ ਦਾ ਟੱਪ ਬਹੁਤਾ ਸੁੱਟਦੇ ਹੋ ਵੀ ਉੱਥੇ ਬੰਨਾ ਵੱਜ ਜਾਏ, ਇਸੇ ਤਰੀਕੇ ਨਾਲ ਕਿਸੇ ਬੰਦੇ ਦੇ ਬੁੱਲ ਸ਼ੁੱਲ ਜ਼ਰਾ ਬਿਲਕੁਲ ਠੀਕ ਨਾ ਹੋਣ ਤੇ ਉਹਨਾਂ 'ਤੇ ਵੀ ਬੰਨੇ ਸ਼ੰਨੇ ਬਣਵਾ ਲੈਂਦੇ ਨੇ। ਹੋਰ ਵੀ ਆਪਣਾ ਮਤਲਬ ਚਿਹਰੇ ਦੇ ਮਾਮਲਾਤ ਨੂੰ ਅੱਗੇ ਪਿੱਛੇ ਕਰਾਉਣਾ ਜਾਂ ਓਵਰਆਲ ਜੁੱਸੇ ਦਾ ਜਿਹੜਾ ਉਹ ਆਪਣਾ ਖਿਆਲ ਰੱਖਣਾ ਜਾਂ ਉਹਦੀ ਕੋਈ ਥੋੜ੍ਹੀ ਜਿਹੀ ਸਰਜਰੀ ਵਰਜਰੀ ਕਰਵਾਉਣੀ ਔਰ ਫਿਰ ਸਫਾਈ ਸ਼ਫਾਈ ਕਰਵਾਉਣੀ, ਸਕਿਨ ਕੇਅਰ, ਇਹ ਉਹ ਸਕਿਨ ਕੇਅਰ ਕਲੀਨਿਕਸ ਦੇ ਵਿੱਚ ਅਕਸਰ ਇਹੋ ਜਿਹੀਆਂ ਸਰਵਿਸਿਜ਼ ਹੁੰਦੀਆਂ ਨੇ। ਬਹਰਹਾਲ ਉਹਨਾਂ ਨੇ ਆਪਣੀ ਪ੍ਰਮੋਸ਼ਨ ਵਾਸਤੇ ਕਿ ਸਾਡੇ ਕੋਲ ਕੋਈ ਜਾਣੀ ਮਾਣੀ ਸ਼ਖਸੀਅਤ ਆਏਗੀ ਉਹਦਾ ਅਸੀਂ ਇਹ ਕਰਾਂਗੇ ਤੇ ਫਿਰ ਅਸੀਂ ਆਪਣੀ ਵੀਡੀਓ ਪਾਵਾਂਗੇ ਤੇ ਫਿਰ ਜ਼ਾਹਿਰ ਹੈ ਲੋਕੀ ਸਾਡੇ ਕੋਲ ਆਉਣਗੇ, ਕੋਈ ਆਪਣੇ ਚਿਬ ਸ਼ਿਬ ਸਿੱਧੇ ਕਰਾਉਣ ਜਾਂ ਆਪਣੀ ਸਫਾਈ ਸ਼ਫਾਈ ਕਰਾਉਣ। ਤੇ ਉਹਨਾਂ ਨੇ ਗਰੀਦਾ ਫਰੂਕੀ ਸਾਹਿਬਾ ਦੇ ਨਾਲ ਇਹ ਡੀਲ ਕਰ ਲਈ। ਇਹ ਅਲੀ ਜ਼ਈ ਸਾਹਿਬ ਆਉਂਦੇ ਨੇ ਵੀ 55,000 ਰੁਪਈਆ ਦੇ ਕੇ ਇਹ ਉਹਨਾਂ ਨੇ ਆਖਿਆ ਕਿ ਜੀ ਉਹਨਾਂ ਡੀਲ ਕਰ ਲਈ। ਤੇ ਕਲੀਨਿਕ ਦੇ ਮੁਆਹਦੇ ਦੇ ਤਹਿਤ ਉਹਨਾਂ ਨੇ ਉਹ ਆਏ, ਉਹਨਾਂ ਦੇ ਨਾਲ ਫੋਟੋ ਸ਼ੂਟ ਕੀਤਾ, ਤਸਵੀਰਾਂ ਖਿਚਵਾਈਆਂ। ਉਸ ਤੋਂ ਬਾਅਦ ਇਹ ਤਸਵੀਰ ਹੁਣ ਮੈਨੂੰ ਨਹੀਂ ਪਤਾ ਕਿ ਇਹ ਅਲੀ ਜ਼ਈ ਸਾਹਿਬ ਨੇ ਠੀਕ ਲਾਈ ਹੈ ਤਸਵੀਰ ਕਿ ਗਲਤ ਲਾਈ, ਉਹਨਾਂ ਦੀ ਖਬਰ ਹੈ, ਇਸ ਲਈ ਅਸੀਂ ਤੁਹਾਡੇ ਸਾਹਮਣੇ ਰੱਖਣ ਦੇ ਹਾਂ, ਅਸੀਂ ਤੇ ਇਹਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ। ਬਹਰਹਾਲ ਅਲੀ ਜ਼ਈ ਸਾਹਿਬ ਇਹ ਆਂਦੇ ਨੇ ਕਿ ਜਿਸ ਵੇਲੇ ਉਹਨਾਂ ਦਾ ਫੇਸ਼ਲ ਹੋ ਗਿਆ ਤੇ ਉਹਨਾਂ ਦੀ ਉਹ ਜਿਹੜੀ ਤਸਵੀਰ ਸੀ ਉਹ ਕਿਉਂਕਿ ਤਸਵੀਰ ਲਾ ਕੇ ਤੇ ਉਹਨਾਂ ਨੇ ਆਪਣਾ ਵੇਚਣਾ ਸੀ ਵੀ ਇੱਥੇ ਗਰੀਦਾ ਫਰੂਕੀ ਸਾਹਿਬਾ ਆਈਆਂ ਨੇ, ਤੇ ਉਹਨਾਂ ਨੇ ਉਹ ਤਸਵੀਰ ਲਾ ਕੇ ਤੇ ਉਹ ਇੰਸਟਾਗ੍ਰਾਮ ਦੇ ਉੱਤੇ ਉਹ ਤਸਵੀਰ ਲਾ ਦਿੱਤੀ ਤੇ ਥੱਲੇ ਲੋਕਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਤੋਂ ਬਾਅਦ ਗਰੀਦਾ ਫਰੂਕੀ ਸਾਹਿਬਾ ਨੇ ਬਕੌਲ ਅਲੀ ਜ਼ਈ ਸਾਹਿਬ ਦੇ ਉਹਨਾਂ ਨੇ ਕਾਲ ਕਰਕੇ ਤੇ ਆਖਿਆ ਕਿ ਜੀ ਇਹ ਬੰਦ ਕਰੋ, ਇਹ ਜਿਹੜੀ ਮੇਰੀ ਤਸਵੀਰ ਦੇ ਥੱਲੇ ਕਮੈਂਟ ਬੰਦ ਕਰੋ। ਉਹ ਆਖਣ ਵੀ ਕਮੈਂਟ ਨਾਲ ਹੀ ਤਾਂ ਸਾਡਾ ਕੰਮ ਚੱਲਦਾ ਹੈ, ਕਮੈਂਟ ਬੰਦ ਕਰਾਂਗੇ ਤਾਂ ਲੋਕੀ ਗੱਲਬਾਤ ਕਿਵੇਂ ਕਰਨਗੇ। ਮਤਲਬ ਥੱਲੇ ਲੋਕ ਪੁੱਛਦੇ ਨੇ ਵੀ ਇਹ ਕਿਹੜਾ ਅਫੀਸ਼ਲ ਸੀ, ਕਿੰਨੇ ਦਾ ਸੀ, ਕਿੰਨੀ ਦੇਰ 'ਚ ਹੋਇਆ, ਇਹ ਪਹਿਲਾਂ ਕਿਹੋ ਜਿਹੀ ਲੱਗਦੀ ਸੀ, ਬਾਅਦ 'ਚ ਕਿਹੋ ਜਿਹੀ ਲੱਗੀ ਫੈਸ਼ਲ ਦੇ ਨਾਲ, ਨਾ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਉੱਥੇ ਹੋਣੀਆਂ ਹੁੰਦੀਆਂ ਨੇ। ਬਹਰਹਾਲ ਉਹ ਕਮੈਂਟ ਸੈਕਸ਼ਨ ਜਿਹੜਾ ਉਹ ਬੰਦ ਕਰੋ ਉਹਨਾਂ ਨੇ ਆਖਿਆ। ਉਹਨਾਂ ਕਿਹਾ ਜੀ ਉਹਦੇ ਨਾਲ ਸਾਡੀ ਰੀਚ ਹੀ ਖਤਮ ਹੋ ਜਾਣੀ ਹੈ ਤੇ ਪ੍ਰਮੋਸ਼ਨ ਕਰਨ ਦਾ ਫਾਇਦਾ ਕੀ ਜਿਹੜਾ ਤੁਹਾਨੂੰ 55 ਪਹਿਲਾਂ ਤਾਂ ਵੇਖੋ ਵੀ 55,000 ਰੁਪਈਆ ਅਲੀ ਜ਼ਈ ਸਾਹਿਬ ਆਖਣ ਡਏ ਨੇ। ਬਹਰਹਾਲ ਇਹਨਾਂ ਦੀ ਹਾਲਤ ਵੇਖ ਲਓ ਵੀ 55,000 ਰੁਪਈਆ ਲੈ ਕੇ ਤੇ ਉਹਨਾਂ ਨੇ, ਮੇਰਾ ਤਾਂ ਖਿਆਲ ਉਹ ਵੀ ਉਹਨਾਂ, ਮੇਰਾ ਖਿਆਲ ਇਹ ਤਜਜ਼ੀਆ ਮੇਰਾ ਅਗਲਾ, ਮੇਰੇ ਖਿਆਲ ਦੇ ਵਿੱਚ ਤੇ ਉਹ 55,000 ਵੀ ਨਾ ਦਿੰਦੇ, ਸਿਰਫ ਆਂਦੇ ਵੀ ਫੇਸ਼ਲ ਹੀ ਕਰ ਦੇਣੇ ਮੁਫਤ ਤੇ ਬੀਬੀ ਨੇ ਇਸ ਕੰਮ ਵੀ ਚਲੇ ਜਾਣਾ ਸੀ। ਲੇਕਿਨ ਚਲੋ ਬਹਰਹਾਲ ਮੁਖਤਸਰ ਗੱਲ ਇਹ ਕਿ ਜੀ ਇਹ ਰੌਲਾ ਬਣਿਆ ਉਹਨਾਂ ਦਾ। ਹੁਣ
ਇਹ ਉੱਥੋਂ ਆਪਣੇ ਜਿਹੜੇ ਨੇ ਜੀ ਉਹ ਕਰਵਾਏ ਨੇ, ਮੇਰਾ ਮਤਲਬ ਹੈ ਸਿੱਧਾ ਪੱਧਰਾ ਮੂੰਹ ਤੇ। ਲੇਕਿਨ ਉਹਨਾਂ ਜਿਹੜੇ ਅਲੀ ਜ਼ਈ ਸਾਹਿਬ ਦੇ ਮੁਤਾਬਕ ਜਿਹੜੀ ਤਸਵੀਰ ਲਾਈ ਉੱਤੇ ਫੱਡਾ ਪਿਆ ਵੀ ਥੱਲੇ ਲੋਕੀ ਕੱਢਣ ਡਏ ਨੇ ਗਾਲਾਂ, ਤੇ ਉਹ ਹੁਣ ਤਸਵੀਰ ਜਿਹੜੀ ਹੈ ਉਹਦੇ ਥੱਲੇ ਕਮੈਂਟ ਬੰਦ ਨਹੀਂ ਕਰ ਰਹੇ, ਤੇ ਇਹ ਬੀਬੀ ਆਂਦੀ ਮੇਰੇ ਕਮੈਂਟ ਬੰਦ ਕਰੋ। ਇਹ ਹੈ ਜੀ ਪਹਿਲੀ ਖਬਰ। ਅੱਛਾ ਜੀ, ਦੂਜੀ ਖਬਰ ਜਿਹੜੀ ਉਹ ਵੀ ਤਕਰੀਬਨ ਉਹ ਮਜ਼ਾਹੀਆ ਖਬਰ ਤਾਂ ਨਹੀਂ ਹੈ, ਮਖੌਲੀਅਤ ਨਹੀਂ, ਉਹ ਥੋੜੀ ਜਿਹੀ ਸੀਰੀਅਸ ਖਬਰ ਹੈ, ਲੇਕਿਨ ਉਹ ਵੀ ਤੁਹਾਡੇ ਸਾਹਮਣੇ ਰੱਖਨੇ। ਉਹ ਜੀ ਅਨੀਕਾ ਨਿਸਾਰ ਸਾਹਿਬਾ ਨੇ, ਇਹ ਵੀ ਵੈਸੇ ਮਾਸ਼ਾਅੱਲਾ ਬੜੀਆਂ ਮੁਹਿੱਬੇ ਵਤਨ ਜਰਨਲਿਸਟ ਨੇ, ਔਰ ਇਹਨਾਂ ਨੂੰ ਇਹ ਮੁਹਿੱਬੇ ਵਤਨ ਪਾਕਿਸਤਾਨੀ ਵੀ ਨੇ, ਔਰ ਅੱਛੀ ਗੱਲ ਇਹ ਹੈ ਕਿ ਇਹਨਾਂ ਨੂੰ ਇਹ ਵੀ ਏਅਰਵਾਈਜ਼ ਕੰਮ ਕਰਦੀਆਂ ਨੇ, ਔਰ ਏਅਰਵਾਈਜ਼ ਤੁਹਾਨੂੰ ਪਤਾ ਅਰਸ਼ ਸ਼ਰੀਫ ਸਾਹਿਬ ਵੀ ਕੰਮ ਕਰਦੇ ਹੁੰਦੇ ਸਨ, ਅਰਸ਼ ਸ਼ਰੀਫ ਸ਼ਹੀਦ ਵੀ। ਅੱਛੀ ਗੱਲ ਇਹ ਹੈ ਕਿ ਅਨੀਕਾ ਨਿਸਾਰ ਸਾਹਿਬਾਂ ਨੂੰ ਸਾਡੀ ਜਿਹੜੀ ਪਾਕ ਫੌਜ ਹੈ ਉਹ ਵੀ ਬਹੁਤ ਮੁਹਿੱਬੇ ਵਤਨ ਸਮਝਦੀ ਹੈ ਇਹਨਾਂ ਨੂੰ। ਇਹ ਚਲੋ ਅੱਛੀ ਗੱਲ ਹੈ, ਮਾੜੀ ਗੱਲ ਨਹੀਂ। ਅੱਲਾ ਮੀਆਂ ਇਸ ਤਰ੍ਹਾਂ ਹੀ ਉਹਨਾਂ ਨੂੰ ਸਮਝਣ ਦੀ ਤੌਫੀਕ ਦੇਵੇ ਤੇ ਇਹਨਾਂ ਦੀ ਵੀ ਗੱਲ ਇਸ ਤਰ੍ਹਾਂ ਹੀ ਬਣੀ ਰਹੇ। ਬਹਰਹਾਲ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ, ਜ਼ਾਹਿਰ ISPR ਨੇ ਇਹਨਾਂ ਕੋਲੋਂ ਪ੍ਰੋਗਰਾਮ ਕਰਵਾਇਆ, ਦੂਰ ਦਰਾਜ਼ ਕਿਸੇ ਇਲਾਕੇ ਮੋਰਚੇ ਦੇ ਵਿੱਚ ਖੜ ਕੇ ਉੱਥੇ ਜਨਾਬ ਜਿਹੜੇ ਫੌਜੀ ਜਵਾਨ ਸਨ ਉਹਨਾਂ ਦੇ ਸਾਹਮਣੇ ਬਹਿ ਕੇ ਅਨੀਕਾ ਨਿਸਾਰ ਸਾਹਿਬਾ ਨੇ ਪੂਰੀ ਕਮੈਂਟਰੀ ਕੀਤੀ ਕਿ ਵੇਖੋ ਇੱਥੇ ਆਖਿਆ ਜਾਂਦਾ ਹੈ ਕਿ ਫੌਜ 70% ਬਜਟ ਖਾ ਗਈ, ਇਹ ਕਰ ਲਿਆ ਉਹ ਕਰ ਲਿਆ। ਇਹ ਪਹਿਲਾਂ ਤਾਂ ਇਹ ਦੱਸਣਾ ਸੀ ਨਾ ਜੀ ਇਹ ਕੌਣ ਆਖਦਾ ਹੈ, ਇਹ ਕੌਣ ਆਖਦਾ ਹੈ, ਜ਼ਰਾ ਸੁਣੋ ਹਲਕਾ ਜਿਹਾ। सैकड़ों और हजारों अरब बल्कि टेंस ऑफ थाउजेंड्स ऑफ बिलियंस ऑफ रुपीज एंड डॉलर्स जो है हमने पिछले 58 साल के दिफाई बजट पे खर्च किया। और दास्तान क्या है? 48, 65, 71, 84 और 99 कोई आजाद कमीशन जो है इस मुल्क के नुमाइंदों का अगर बैठा दें और इन 5 जंगों की इंक्वायरी करवाएं तो किसी भी शख्स में एक रत्ती भर भी जो सेल्फ रिस्पेक्ट होगा तो उसका सर जो है टूट जाएगा। लेकिन आज भी ये पूरी इंप्यूनिटी के साथ अपना सीना चौड़ा करके डिफेंस बजट को क्लेम कर रहे हैं और मांग रहे हैं कौन से काम की हड्डियों से गोश्त तक जो है इन्होंने निचोड़ लिया है और उतार लिया है। ਸੁਣ ਲਿਆ ਜੀ, ਇਹ ਪਹਿਲਾਂ ਦੇ ਪਤਾ ਹੋਵੇ ਵੀ ਆਖਦਾ ਕੌਣ ਹੈ, ਉਹੀ ਆਖਦਾ ਜਿਹੜਾ ਤੁਹਾਡਾ ਇਸ ਵੇਲੇ ਵਜ਼ੀਰੇ ਦਫਾ ਹੈ। ਬਹਰਹਾਲ ਇਹਨਾਂ ਆਖਿਆ ਜੀ ਆਂਦੇ ਨੇ 70% ਬਜਟ ਫੌਜ ਖਾ ਜਾਂਦੀ, ਤੇ ਇਹ ਜ਼ਰਾ ਵੇਖੋ ਵੀ ਇੱਥੇ ਇੱਕ ਦਿਨ ਦੀ ਡਿਊਟੀ ਕਰੋ ਇੱਥੇ ਆ ਕੇ ਤੇ ਤੁਹਾਨੂੰ ਲੱਗ ਪਤਾ ਜਾਏ ਤੇ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਫੌਜ ਦੇ ਖਿਲਾਫ ਕਰਦੇ ਹੋ। ਤੇ ਉਸ ਤੋਂ ਬਾਅਦ ਇੱਕ ਜਵਾਨ ਦਾ ਜਿਹੜਾ ਇੰਟਰਵਿਊ ਪੇਸ਼ ਕੀਤਾ ਗਿਆ। ਜਵਾਨ ਜ਼ਾਹਿਰ ਹੈ ਫੌਜੀ ਜਵਾਨ ਉੱਥੇ ਮੋਰਚੇ ਤੇ ਅੱਗੇ ਜਿਹੜਾ ਨੌਕਰੀ ਕਰਨ ਡਿਆ, ਉਹਨੇ ਪੂਰੀ ਗੁੱਸੇ ਤੜ ਦੇ ਵਿੱਚ ਕਿਹਾ ਵੀ ਇਹ ਜਿਹੜੇ ਲੋਕੀ ਸਾਡੇ ਤੇ ਇਹੋ ਜਿਹੇ ਮਖੌਲ ਕਰਦੇ ਨੇ ਮਜ਼ਾਲ ਜਾਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਵੀ 70% ਉਹ ਇੱਥੇ ਆ ਕੇ ਇੱਕ ਦਿਨ ਕੱਢਣ, ਉਹਨਾਂ ਨੂੰ ਪਤਾ ਲੱਗੇ ਵੀ ਕਿਹੜੇ ਮੁਸ਼ਕਿਲ ਹਾਲਾਤ ਦੇ ਵਿੱਚ ਅਸੀਂ ਇੱਥੇ ਨੌਕਰੀ ਕਰਨ ਨੇ। ਉਹਦੇ ਉੱਤੇ ਮੋਹਿਤ ਪੀਰਜ਼ਾਦਾ ਸਾਹਿਬ ਨੇ ਜਿਹੜਾ ਆਪਣਾ ਤਜਜ਼ੀਆ ਦਿੱਤਾ ਉਹ ਇਹ ਦਿੱਤਾ। ਉਹਨਾਂ ਕਿਹਾ ਵੀ ਅਨੀਕਾ, ਹੁਣ ਅਨੀਕਾ ਨੂੰ ਇਹ ਕੌਣ ਸਮਝਾਏ ਕਿ ਇਹ ਚੂਰਨ ਪੁਰਾਣਾ ਹੋ ਗਿਆ, ਹੁਣ ਨਹੀਂ ਇਹ ਵਿਕਦਾ। ਵੈਸੇ ਵੀ ਇਹ ਜਿਹੜੇ ਵਿਚਾਰੇ ਜੂਨੀਅਰ ਅਫਸਰ ਤੇ ਸਿਪਾਹੀ ਨੇ ਇਹਨਾਂ ਦਾ ਕੀ ਕਸੂਰ ਹੈ? ਇਹਨਾਂ ਵਿਚਾਰਿਆਂ ਨੂੰ ਤੇ ਜਰਨੈਲਾਂ ਨੇ ਆਪਣੇ ਮਫਾਦ ਦੀ, ਚੰਦ ਜਰਨੈਲਾਂ ਨੇ ਆਪਣੇ ਮਫਾਦ ਦੀ ਭੱਟੀ 'ਚ ਝੋਂਕ ਦਿੱਤਾ ਹੈ। ਇਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਆਪਣੀਆਂ ਜਾਨਾਂ ਕਿਸ ਮਕਸਦ ਵਾਸਤੇ ਕੁਰਬਾਨ ਕਰ ਰਹੇ ਨੇ। ਕਿਸ ਤਰ੍ਹਾਂ ਜਨਰਲ ਬਾਜਵਾ ਤੇ ਜਨਰਲ ਆਸਿਮ ਮੁਨੀਰ ਸਾਹਿਬ ਨੇ ਇਹਨਾਂ ਵਿਚਾਰਿਆਂ ਨੂੰ ਆਪਣੀ ਸਿਆਸਤ ਤੇ ਇਸਤੇਮਾਲ ਕਰ ਲਿਆ। ਔਰ ਅਨੀਕਾ ਬੀਬੀ ਹੁਸ਼ਿਆਰ ਨਹੀਂ, ਅਰਸ਼ਦ ਸ਼ਰੀਫ ਸ਼ਹੀਦ ਵੀ ਇੰਜੀ ਫਰੰਟ ਲਾਈਨ ਤੇ ਲੈ ਕੇ ਜਾਂਦਾ ਸੀ ਤੇ ਉਹਨੂੰ ਇੰਜੀ ਲੈ ਕੇ ਜਾਇਆ ਜਾਂਦਾ ਸੀ ਤੇ ਇੰਜੀ ਉਹ ਵੀ ਹਿੰਮਤ ਵਧਾਉਂਦਾ ਸੀ। ਮਗਰ ਇਹਨਾਂ ਵਿਚਾਰਿਆਂ 'ਚ ਤੇ ਇੰਨਾ ਗੁਰਦਾ ਵੀ ਨਹੀਂ ਕਿ ਇਹਦੇ ਕਾਤਲਾਂ ਨੂੰ ਬੇਨਕਾਬ ਹੀ ਕਰਨ ਦਾ ਮੁਤਾਲਬਾ ਕਰਨ। ਕੈਸੇ ਪਾਕਿਸਤਾਨ ਦੇ ਜਿਹੜੇ ਜਰਨੈਲ ਨੇ ਉਹਨਾਂ ਅਦਾਲਤੀ ਕਾਰਵਾਈ ਰੋਕ ਰੱਖੀ ਹੈ ਅਰਸ਼ਦ ਸ਼ਰੀਫ ਸ਼ਹੀਦ ਦੇ ਕਤਲ ਦੀ, ਇਹ ਉਹ ਮੇਰਾ ਖਿਆਲ ਕਹਿਣਾ ਚਾਹ ਰਹੇ ਨੇ। ਇਹ ਮਜ਼ਲੂਮ ਪਾਕਿਸਤਾਨ ਲਈ ਨਹੀਂ, ਆਪਣੇ ਜਰਨੈਲਾਂ ਦੀ ਲੜਾਈ ਲੜਦੇ ਨੇ। ਇਹ ਨਾਰੇ ਮਾਰਦੇ ਨੇ ਆਰਮੀ, ਇਹ ਨਾਰੇ ਇਹ ਮਾਰਦੇ ਨੇ ਕਿ ਆਰਮੀ ਚੀਫ ਹੈ ਤੇ ਚੀਫ ਆਰਮੀ ਹੈ। ਜਦੋਂ ਇਸ ਬੇਵਕੂਫੀ ਤੋਂ ਨਿਕਲਣਗੇ ਫਿਰ ਪਾਕਿਸਤਾਨ ਦੀ ਕੋਈ ਖਿਦਮਤ ਕਰ ਸਕਣਗੇ। ਬੜਾ ਹੀ ਤੱਤਾ ਕਮੈਂਟ ਕੀਤਾ ਹੈ। ਲੇਕਿਨ ਇੱਥੇ ਇਹ ਗੱਲ ਚੇਤੇ ਰੱਖਣੀ ਤੁਸੀਂ, ਮੋਹਿਤ ਪੀਰਜ਼ਾਦਾ ਨੂੰ ਮੈਂ ਬੜਾ ਪੁਰਾਣਾ ਜਾਣਦਾ, ਬੜਿਆਂ ਸਾਲਾਂ ਤੋਂ ਚਰੋਕਣਾ। ਮੋਹਿਤ ਪੀਰਜ਼ਾਦਾ ਦੇ ਜੁੱਸੇ 'ਚ ਜਿਹੜਾ ਇੱਕ ਇੱਕ ਖੂਨ ਦਾ ਕਤਰਾ ਹੈ ਨਾ ਉਹ ਪਾਕਿਸਤਾਨੀਅਤ ਨਾਲ ਭਰਿਆ ਹੈ, ਬੜਾ ਹੀ ਸ਼ਦੀਦ ਕਿਸਮ ਦਾ ਪਾਕਿਸਤਾਨੀ ਹੈ। ਮੋਹਿਤ ਪੀਰਜ਼ਾਦਾ ਦੇ ਵਾਲਦ ਸਾਹਿਬ ਇੱਕ ਮੈਡੀਕਲ ਡਾਕਟਰ ਸਨ, ਆਪ ਵੀ ਮੈਡੀਕਲ ਡਾਕਟਰ ਨੇ ਵੈਸੇ। ਉਸ ਤੋਂ ਬਾਅਦ ਇਹ ਪਹਿਲਾਂ ਇਹਨਾਂ ਮੈਡੀਕਲ ਡਾਕਟਰੀ ਕੀਤੀ, ਉਸ ਤੋਂ ਬਾਅਦ ਇਹ ਬਿਊਰੋਕਰੇਟ ਬਣੇ, CSS ਕੀਤਾ, ਕਸਟਮ ਦੇ ਵਿੱਚ ਨੌਕਰੀ ਕੀਤੀ, ਛੱਡ ਕੇ ਤਿਸ਼ਨਗੀ ਹੈ ਇੱਕ ਤਬੀਅਤ ਦੇ ਵਿੱਚ, ਫਿਰ ਜਰਨਲਿਜ਼ਮ 'ਚ ਆ ਗਏ। ਬਹਰਹਾਲ ਇਹਨਾਂ ਦੇ ਵਾਲਦ ਸਾਹਿਬ ਨੂੰ ਨੌਕਰੀ ਵੀ ਲੱਭੀ ਵਲੈਤ ਦੇ ਵਿੱਚ, ਇੰਗਲੈਂਡ ਦੇ ਵਿੱਚ, ਲੇਕਿਨ ਉਹ ਨਾ ਗਏ। ਬੜੇ ਸ਼ਦੀਦ ਪਾਕਿਸਤਾਨੀ ਸਨ ਇਹਨਾਂ ਦੇ ਵਾਲਦ ਸਾਹਿਬ ਵੀ, ਕਸ਼ਮੀਰੀ ਨੇ, ਮੀਰਪੁਰ ਤੋਂ ਨੇ। ਤੇ ਮੋਹਿਤ ਪੀਰਜ਼ਾਦਾ ਸਾਹਿਬ ਸਾਰੀ ਉਮਰੇ ਜਿਹੜਾ ਨਾ ਲਾਠੀ ਮੋਢੇ 'ਤੇ ਰੱਖ ਕੇ ਨਾ, ਡਾਂਗ ਜਿਹਨੂੰ ਕਹਿੰਦੇ ਨੇ ਮੋਢੇ 'ਤੇ ਰੱਖ ਕੇ, ਉਹ ਸਾਡੀ ਫੌਜ ਦਾ ਦਫਾ ਕਰਦੇ ਰਹੇ ਨੇ, ਸਹੀ ਵੀ ਤੇ ਗਲਤ ਵੀ। ਮੈਂ ਇੱਥੇ ਅਮਰੀਕਾ 'ਚ ਕਾਨਫਰੰਸਾਂ ਕਰਵਾਉਂਦਾ ਸਾਂ ਤੇ ਇੱਕ ਅੱਧੀ ਕਾਨਫਰੰਸ ਦੇ ਵਿੱਚ ਮੋਹਿਤ ਸਾਹਿਬ ਨੂੰ ਵੀ ਸੱਦਿਆ, ਉੱਥੇ ਆਰਮੀ ਦੇ ਇੱਕ ਸਰਵਿੰਗ ਜਰਨੈਲ ਨੂੰ ਮੈਂ ਸੱਦਿਆ, ਅਸਦ ਉਮਰ ਸਾਹਿਬ ਵੀ ਆਏ ਸਨ, ਤੇ ਉੱਥੇ ਵੀ ਗੋਰਿਆਂ ਨਾਲ ਵੀ ਫਸ ਜਾਂਦੇ ਸਨ। ਪਾਕਿਸਤਾਨ ਦੇ ਵਿੱਚ ਵੀ ਮੇਰਾ ਮਤਲਬ ਹੈ ਕਿ ਅਰਸ਼ਦ ਸ਼ਰੀਫ ਸ਼ਹੀਦ ਤੋਂ ਬਾਅਦ ਅਗਰ ਕੋਈ ਹਰਾਵਲ ਦਸਤੇ 'ਚ ਹੁੰਦਾ ਸੀ ਤੇ ਉਹ ਮੋਹਿਤ ਪੀਰਜ਼ਾਦਾ ਹੁੰਦਾ ਸੀ। ਲੇਕਿਨ ਅੱਜ ਵੇਖੋ ਕੀ ਹਾਲਾਤ ਨੇ।
ਸਾਡੇ ਚੌਧਰੀਆਂ ਨੇ ਮਾਮਲਾਤ ਕਿੱਥੋਂ ਤੱਕ ਪੜਾ ਦਿੱਤੇ ਨੇ ਕਿ ਉਹ ਜਿਹੜੇ ਡਿਜੀਟਲ ਨਾਈ ਉੱਤੇ ਰੱਖੇ ਨੇ ਉਹਨਾਂ ਨੂੰ ਲੱਗਦਾ ਵੀ ਡਿਜੀਟਲ ਨਾਈਆਂ ਦੇ ਥਰੂ ਜਿਹੜੀ ਹੈ ਨਾ ਉਹ ਦੁਬਾਰਾ ਸੌਦਾ ਤੇ ਮੰਜਣ ਜਿਹੜਾ ਅਸੀਂ ਵੇਚ ਲੈਣਾ, ਇਹ ਇੰਜ ਨਹੀਂ ਵਿਕਣਾ। ਇਹ ਹੁਣ ਜਿਹੜੇ ਬੰਦੇ ਦਿਮਾਗੀ ਤੌਰ ਤੇ ਫਿਕਰੀ ਤੌਰ ਤੇ ਤੁਹਾਡੇ ਨਾਲ ਸਨ ਉਹ ਹੁਣ ਆਪਣੇ ਆਪ ਨੂੰ ਸਵਾਲ ਕਰਦੇ ਨੇ ਵੀ ਯਾਰ ਇਹ ਅਸੀਂ ਕੀ ਕਰਦੇ ਰਹੇ, ਅਸੀਂ ਕਿਹੜੀਆਂ ਚੀਜ਼ਾਂ ਨੂੰ ਜਸਟੀਫਾਈ ਕਰਦੇ ਰਹੇ। ਔਰ ਦੂਸਰੀ ਗੱਲ ਛੋਟੀ ਜਿਹੀ ਮੈਂ ਵੀ ਇਹਦੇ 'ਚ ਐਡ ਕਰ ਦਿਆਂ, ਇਹ ਸਾਡੇ ਜਿਹੜੇ ਜਵਾਨ ਨੇ ਨਾ ਇਹ ਸਾਡੀ ਸ਼ਾਨ ਨੇ, ਮਾਨ ਨੇ, ਸਾਨੂੰ ਤੇ ਇਹਨਾਂ ਦੇ ਉੱਤੇ ਬੜਾ ਫਖਰ ਹੈ। ਇਹ ਤੇ ਵਾਕਈ ਔਖੇ ਹਾਲਾਤ ਦੇ ਵਿੱਚ ਅੱਗੇ ਅਗਲੇ ਮੋਰਚਿਆਂ ਦੇ ਉੱਤੇ ਜਿਹੜਾ ਨਾ ਉਹ ਲੜਦੇ ਨੇ ਔਰ ਆਪਣੀ ਜਾਨ ਦੇ ਦਿੰਦੇ ਨੇ। ਪਿੱਛੇ ਜ਼ਨਾਨੀ ਬੇਵਾ ਹੋ ਜਾਂਦੀ ਹੈ, ਮਾਵਾਂ ਜਿਹੜੀਆਂ ਨੇ ਪੁੱਤਰਾਂ ਤੋਂ ਬਗੈਰ ਰਹਿੰਦੀਆਂ ਨੇ, ਬੱਚੇ ਯਤੀਮ ਹੋ ਜਾਂਦੇ ਨੇ, ਥੋੜ੍ਹੀ ਜਿਹੀ ਪੈਨਸ਼ਨ ਆਉਂਦੀ ਹੈ, ਨਾ ਕੋਈ ਕਮਰਸ਼ੀਅਲ ਪਲਾਟ ਤੇ ਨਾ ਕੋਈ ਜ਼ਮੀਨ ਕਿਆਨੀ ਸਾਹਿਬ ਤਰ੍ਹਾਂ ਤੇ ਆਪਣਾ ਰਾਹੀਲ ਸ਼ਰੀਫ ਸਾਹਿਬ ਤਰ੍ਹਾਂ ਕੋਈ ਜ਼ਮੀਨ ਲੱਭਦੀ ਹੈ ਲੰਮੀ ਚੌੜੀ। ਜਿਵੇਂ ਰਾਹੀਲ ਸ਼ਰੀਫ ਸਾਹਿਬ ਨੂੰ ਉਹ ਉੱਥੇ ਲੱਭੀ ਸੀ, ਉਹ ਕੋਈ ਲੋਕੀ ਆਉਂਦੇ ਨੇ ਕੋਈ 50 ਅਰਬ ਦੀ। ਇੱਕ ਦਿਨ ਮੇਰੀ ਕਿਸੇ ਲਾਹੌਰ ਦੇ ਬੰਦੇ ਨਾਲ ਗੱਲ ਹੋ ਰਹੀ ਸੀ, ਉਹਨਾਂ ਕਿਹਾ ਜੀ ਪਹਿਲਾਂ ਤਾਂ ਉਹਨਾਂ ਨੂੰ ਜ਼ਮੀਨ ਦਿੱਤੀ ਗਈ ਰਾਹੀਲ ਸ਼ਰੀਫ ਸਾਹਿਬ ਨੂੰ, ਉਸ ਤੋਂ ਬਾਅਦ ਜਿਹੜੀ ਜ਼ਮੀਨ ਦਿੱਤੀ ਗਈ ਉਹਨਾਂ ਨੂੰ, ਉਸ ਜ਼ਮੀਨ ਤੋਂ ਬਾਅਦ ਉਹਨੂੰ ਜਿਹੜਾ ਉਹ ਗ੍ਰੀਨ ਤੋਂ ਗ੍ਰੇ ਕਰਕੇ ਦਿੱਤਾ ਗਿਆ, ਆਪਣਾ ਬਰਾਊਨ ਕਰਕੇ ਦਿੱਤਾ ਗਿਆ। ਗ੍ਰੀਨ ਜਿਹੜੀ ਜ਼ਮੀਨ ਹੁੰਦੀ ਹੈ ਨਾ ਉਹਦਾ ਮਤਲਬ ਕਿ ਉੱਥੇ ਸਿਰਫ ਤੁਸੀਂ ਜਿਹੜਾ ਉਹ ਐਗਰੀਕਲਚਰ ਲੈਂਡ ਹੈ, ਉੱਥੇ ਤੁਸੀਂ ਕੋਈ ਕਮਰਸ਼ੀਅਲ ਐਕਟੀਵਿਟੀ ਨਹੀਂ ਕਰ ਸਕਦੇ, ਕਲੋਨੀਆਂ ਨਹੀਂ ਕੱਟ ਸਕਦੇ। ਉਹ ਬਕੌਲ ਉਹਨਾਂ ਦੇ ਹੋ ਸਕਦਾ ਹੈ ਗਲਤ ਗੱਲ ਹੋਵੇ, ਲੇਕਿਨ ਮੈਨੂੰ ਕਿਸੇ ਨੇ ਦੱਸਿਆ ਵੀ ਉਹ ਜ਼ਮੀਨ ਜਿਹੜੀ ਬਰਾਊਨ ਕਰਕੇ ਦਿੱਤੀ ਗਈ, ਉਹਦੀ ਕੈਟਾਗਰੀ ਜਿਹੜੀ ਹੈ ਉਹਦੇ ਵਿੱਚ ਹੋ ਸਕਦਾ ਬਰਾਊਨ ਨਾ ਹੋਵੇ, ਕੋਈ ਹੋਰ ਕੈਟਾਗਰੀ ਕੀਤੀ ਹੋਵੇ, ਲੇਕਿਨ ਉਹਦੇ ਵਿੱਚ ਸਕਨੀ ਲਿਖਿਆ ਉਹਦੀ ਫਰਦ ਦੇ ਵਿੱਚ। ਉਹ ਆਂਦੇ ਨੇ ਕਿ ਇਹ ਬੜੀ ਟੈਕਨੀਕਲ ਗੱਲ ਹੈ, ਜਦੋਂ ਸਕਨੀ ਲਿਖ ਦਿਆ ਜਾਵੇ ਦਾ ਮਤਲਬ ਕਿ ਉੱਥੇ ਰਿਹਾਇਸ਼ ਵੀ ਰੱਖ ਸਕਦੇ ਹੋ ਤੇ ਸਾਰੇ ਕੰਮ ਹੀ ਕਰ ਸਕਦੇ ਹੋ ਐਗਰੀਕਲਚਰ ਤੋਂ ਇਲਾਵਾ। ਉਹਨਾਂ ਕਿਹਾ ਉਹ ਅਰਬਾਂ ਰੁਪਈਆਂ ਦੀ ਹੋ ਗਈ ਔਰ ਮੁਹਤਾਤ ਅੰਦਾਜ਼ਾ ਹੈ ਕਿ ਕੋਈ 50 ਅਰਬ ਦੀ, 40 ਤੋਂ 50 ਅਰਬ ਦੀ ਉਹ ਜ਼ਮੀਨ ਜਿਹੜੀ ਹੈ ਉਹ ਉਹਨਾਂ ਨੂੰ ਲਾਹੌਰ ਦੇ ਉੱਤੇ DHA ਦੇ ਨਾਲ ਉੱਤੇ ਬਰਕੀ ਵਾਲੇ ਪਾਸੇ ਉੱਥੇ ਉਹ ਜ਼ਮੀਨ ਦਿੱਤੀ ਗਈ। ਹੁਣ ਇਹ ਜਿਹੜੇ ਜਵਾਨ ਨੇ ਇਹਨਾਂ ਨੂੰ ਤਾਂ ਇਹੋ ਜਿਹਾ ਕੰਮ ਨਹੀਂ ਲੱਭਦਾ ਨਾ, ਇਹ ਤਾਂ ਸੁੱਕੇ ਤੇ ਮਿਲਮਾਈ ਹੈ। ਇਹ ਤਾਂ ਕੋਈ 40-50 ਹਜ਼ਾਰ ਦੀ ਤਨਖਾਹ ਹੋਏਗੀ ਜਾਂ ਕੋਈ ਲੱਖ ਰੁਪਈਆ ਤਨਖਾਹ ਹੋਏਗੀ ਜ਼ਿਆਦਾ ਜ਼ਿਆਦਾ, ਉਸ ਤੋਂ ਬਾਅਦ ਪੈਨਸ਼ਨ ਥੋੜੀ ਬਹੁਤ ਲੱਭ ਜਾਏਗੀ ਤੇ ਚਲੋ ਅੱਲਾ ਦੀ ਸਪੁਰਦ। ਇੱਥੇ ਕਿਹੜਾ ਕੋਈ ਪਲਾਟ ਲੱਭਣੇ ਨੇ ਤੇ ਬੜੇ ਬੜੇ ਘਰ ਲੱਭਣੇ ਨੇ, ਤੇ ਇਹ ਤਾਂ ਸੱਚੇ ਪਿੱਟਣ ਡਏ ਨੇ ਵੀ ਅਸੀਂ ਮਰ ਗਏ ਥਾਂ ਤੇ ਮੋਰਚਿਆਂ ਤੇ ਗੋਲੀਆਂ ਵੀ ਖਾਣੀਆਂ ਪੈਂਦੀਆਂ, ਗਰਮੀ ਨਾ ਕੋਈ AC ਨਾ ਪੱਖਾ, ਮੱਛਰ ਵੀ ਲੜਦਾ। ਇਹ ਸਾਰੀਆਂ ਗੱਲਾਂ ਠੀਕ ਕਰਦੇ ਨੇ, ਪਰ ਰੌਲਾ ਜਿਹੜਾ ਤਨਕੀਦ ਜਿਹੜੀ ਅਨੀਕਾ ਬੀਬੀ ਉਹ ਇਹਨਾਂ ਤੇ ਗਰੀਬਾਂ ਦੇ ਤੇ ਨਹੀਂ ਹੁੰਦੀ, ਇਹਨਾਂ ਦੇ ਤੇ ਨਾਲ ਕੌਮ ਖਲੋਤੀ ਹੈ। ਇਹ ਤੇ ਕੌਮ ਵਾਸਤੇ ਲੜਨ ਡਏ ਨੇ ਤੇ ਕੌਮ ਇਹਨਾਂ ਵਾਸਤੇ ਲੜਨ ਡਈ, ਇਹਨਾਂ ਦੇ ਨਾਲ ਕੌਮ ਨੂੰ ਕਿਹੜਾ ਰੌਲਾ ਹੈ ਬਈ? ਰੌਲਾ ਤੇ ਇਹ ਹੈ ਜਦੋਂ ਤੁਸੀਂ ਸਿਆਸਤ ਕਰਦੇ ਜੇ, ਜਦੋਂ ਤੁਸੀਂ ਮੇਰਾ ਮਤਲਬ ਹੈ ਕਿ ਹੁਣ ਅਗਰ ਕੋਈ ਨੌਕਰੀ ਔਖੀ ਕਰਦਾ ਤਾਂ ਉਹਦਾ ਕੰਮ ਹੈ ਵੀ ਲੋਕਾਂ ਨੂੰ ਚੁੱਕ ਕੇ ਤੇ ਨੰਗਿਆਂ ਕਰਦਾ। ਮਤਲਬ ਇੱਕ ਡਾਕਟਰ ਹੈ, ਇਹ ਹਰ ਕੰਮ 'ਚ। ਦੂਜਾ ਜਵਾਨਾਂ ਨੂੰ ਇਹ ਵੀ ਦੱਸਣ ਦੀ ਲੋੜ ਹੈ ਕਿ ਬਿਲਕੁਲ ਅਸੀਂ ਤੁਹਾਡੇ ਅਹਿਸਾਨਮੰਦ ਹੈ, ਲੇਕਿਨ ਜਿਸ ਵੇਲੇ ਵਾਪਡਾ ਦਾ ਕੋਈ ਬੰਦਾ ਜਿਹੜਾ ਹੈ ਉਹ ਬਿਜਲੀ ਠੀਕ ਕਰਦਾ, ਬਿਜਲੀ ਦੀਆਂ ਤਾਰਾਂ ਨਾਲ ਵਿਚਾਰਾ ਫਸ ਕੇ ਆਪਣੀ ਜਾਨ ਦਿੰਦਾ ਹੈ, ਉਹ ਵੀ ਆਪਣੇ ਮਿਸ਼ਨ ਤੇ ਹੀ ਹੁੰਦਾ ਹੈ, ਉਹ ਵੀ ਆਪਣੇ ਵਤਨ ਦੇ ਲਈ ਆਪਣਾ ਕੰਮ ਕਰ ਰਿਹਾ। ਜਿਸ ਵੇਲੇ ਕੋਈ ਡਾਕਟਰ ਜਿਹੜਾ ਹੈ, ਮੈਂ ਜ਼ਾਤੀ ਤੌਰ ਤੇ ਐਸੇ ਡਾਕਟਰਸ ਨੂੰ ਜਾਣਦਾ, ਜੀ ਹਾਂ, ਇੱਕ ਡਾਕਟਰ ਸਾਹਿਬ ਨੂੰ ਮੈਂ ਜ਼ਾਤੀ ਤੌਰ ਤੇ ਜਾਣਦਾ ਹੈ ਜਿਨ੍ਹਾਂ ਨੇ, ਬਹੁਤ ਸਾਰੇ ਡਾਕਟਰਸ ਅੱਲਾ ਨੂੰ ਵੀ ਪਿਆਰੇ ਹੋ ਜਾਂਦੇ ਨੇ, ਲੇਕਿਨ ਇੱਕ ਡਾਕਟਰ ਸਾਹਿਬ ਐਸੇ ਨੇ ਜਿਨ੍ਹਾਂ ਨੂੰ ਮੈਂ ਜ਼ਾਤੀ ਤੌਰ ਤੇ ਜਾਣਦਾ, ਜਿਹੜੇ ਮਰੀਜ਼ ਨੂੰ ਟਰੀਟ ਕਰਦੇ ਹੋਏ ਉਹਨਾਂ ਨੂੰ ਐਸਾ ਜਰਾਸੀਮ ਲੱਗਾ ਕਿ ਜਿਸ ਤੋਂ ਬਾਅਦ ਉਹਨਾਂ ਨੂੰ ਲਿਵਰ ਟ੍ਰਾਂਸਪਲਾਂਟ ਕਰਵਾਉਣਾ ਪਿਆ। ਛੋਟੇ ਛੋਟੇ ਬੱਚੇ ਸਨ ਉਹਨਾਂ ਦੇ, ਜਿਸ ਵੇਲੇ ਉਹਨਾਂ ਨੇ ਲਿਵਰ ਟ੍ਰਾਂਸਪਲਾਂਟ ਕਰਵਾਇਆ, ਔਰ ਅਗਰ ਉਸ ਵੇਲੇ ਉਹ ਲਿਵਰ ਟ੍ਰਾਂਸਪਲਾਂਟ ਉਹਨਾਂ ਦਾ ਅਮਰੀਕਾ ਹੀ ਸਨ ਤੇ ਹੋ ਗਿਆ, ਔਰ ਅਗਰ ਉਹ ਨਾ ਹੋ ਸਕਦਾ ਤੇ ਉਹ ਵੀ ਅੱਲਾ ਨੂੰ ਪਿਆਰੇ ਹੋ ਜਾਂਦੇ। ਛੋਟੇ ਛੋਟੇ ਬੱਚੇ ਛੱਡ ਕੇ ਯਤੀਮ, ਕਿੰਨੇ ਉਹਨਾਂ ਨੂੰ ਪੁੱਛਣਾ ਸੀ? ਉਹਨਾਂ ਨੂੰ ਤਾਂ ਕਿਸੇ ਨੇ ਕਮਰਸ਼ੀਅਲ ਪਲਾਟ ਵੀ ਨਹੀਂ ਸੀ ਦੇਣਾ ਜਨਾਬ, ਉਹਨਾਂ ਨੇ ਤਾਂ ਆਪਣੀ ਕਰਕੇ ਹੀ ਖਾਣੀ ਸੀ ਡਾਕਟਰ ਸਾਹਿਬ ਨੇ, ਜਿਹੜੀ ਵੀ ਕਰਨੀ ਸੀ। ਕਹਿਣ ਦਾ ਮਤਲਬ ਇਹ ਹੈ ਕਿ ਹਰ ਸ਼ੋਬੇ ਦੇ ਵਿੱਚ ਹੀ ਇਹ ਰੌਲਾ ਭਾਈ ਮੇਰੇ, ਇਹ ਤੁਹਾਡੇ 'ਚ ਨਹੀਂ ਸਿਰਫ, ਹਰ ਕੰਮ ਹੀ ਔਖਾ ਹੈ, ਹਰ ਕੰਮ ਦੇ ਵਿੱਚ ਹੀ ਰੌਲਾ ਹੈ। ਇਹ ਸਾਡੇ ਕੰਮ 'ਚ ਵੇਖੋ, ਅਸੀਂ ਸੋਚਿਆ ਸੀ ਕਦੀ? ਅਸੀਂ ਪ੍ਰੋਫੈਸਰ ਸਾਂ ਸੋਚਿਆ ਸਿਆਸਤ ਕਰਾਂਗੇ ਤੇ ਜਨਾਬ ਉੱਤੇ ਟੈਰਰਿਸਟ ਬਣਾ ਦਿੱਤੇ ਜਾਵਾਂਗੇ, ਮੂੰਹਾਂ ਦੇ ਉੱਤੇ ਕਵਰ ਪਾਏ ਜਾਣਗੇ ਤੇ ਅਸੀਂ ਉਹਦੇ ਅਹਿਸਾਨ ਚੜਾਈਏ ਤੇ ਅਸੀਂ ਉਹਦੇ ਅਹਿਸਾਨ ਜਤਾਈਏ ਕਿ ਜਨਾਬ ਸਾਨੂੰ ਪੁੱਠਿਆਂ ਕਰ ਮਾਰਿਆ ਲਟਕਾ ਕੇ ਤੇ ਸਾਨੂੰ ਨੰਗਿਆਂ ਕਰ ਮਾਰਿਆ? ਨਹੀਂ, ਅਸੀਂ ਇੱਕ ਚੀਜ਼ ਜੁਆਇਨ ਕੀਤੀ, ਹਾਲਾਂਕਿ ਅਸੀਂ ਇਹ ਸ਼ਾਇਦ ਜੁਆਇਨ ਨਹੀਂ ਸੀ ਕੀਤੀ, ਅਸੀਂ ਸਿਆਸਤ ਕੀਤੀ ਸੀ, ਪਰ ਉੱਥੇ ਰਿਵਾਜ ਹੈ ਕੰਮ ਕਰਨਾ। ਤੇ ਇਸ ਲਈ ਭਾਈ ਮੇਰੇ, ਤੁਹਾਡੀ ਵੀ ਨੌਕਰੀ ਔਖੀ ਹੈ, ਤੁਸੀਂ ਬਿਲਕੁਲ ਬੜਾ ਅਹਿਸਾਨ ਕਰਦੇ ਹੋ, ਮੈਂ ਇਹ ਨਹੀਂ ਆਂਦਾ ਵੀ ਅਹਿਸਾਨ ਨਹੀਂ ਕਰਦੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਡਾਕਟਰ 36 ਘੰਟੇ ਡਿਊਟੀ ਕਰਦਾ ਹੈ ਤੇ ਡਾਕਟਰਾਂ ਨੂੰ ਜਿਸ ਵੇਲੇ ਕੋਵਿਡ ਆਇਆ ਸੀ ਦੁਨੀਆ ਦੇ ਲਾਗੇ ਨਹੀਂ ਸੀ ਜਾਂਦੀ। ਮੈਂ ਤੁਹਾਨੂੰ ਕਿਸੇ ਦਿਨ ਦਾਸਤਾਨ ਸੁਣਾਵਾਂਗਾ ਇੱਕ ਅਹਿਸਾਨ ਫਰਾਮੋਸ਼ ਦੀ, ਜਿਹਦੇ ਨਾਲ ਉਸ ਵੇਲੇ ਮੈਂ ਭਲਾ ਕੀਤਾ ਸੀ ਹਕੂਮਤ ਦੇ ਵਿੱਚ ਰਹਿੰਦੇ ਆਇਆ। ਉਸ ਤੋਂ ਬਾਅਦ ਉਹਨੇ ਇਮਰਾਨ ਖਾਨ ਨਾਲ ਫਿਰ ਕੀ ਬੇਵਫਾਈ ਕੀਤੀ ਔਰ ਜ਼ਿਆਦਤੀ ਕੀਤੀ, ਹਾਲਾਂਕਿ ਉਹਦੇ ਨਾਲ ਕੋਵਿਡ ਦੇ ਦਿਨਾਂ 'ਚ ਐਸਾ ਭਲਾ ਕੀਤਾ ਸੀ ਜਿਹੜਾ ਉਸ ਵੇਲੇ ਕੋਈ ਕਿਸੇ ਨਾਲ ਨਹੀਂ ਸੀ ਕਰ ਰਿਹਾ। ਮਤਲਬ ਬੰਦਿਆਂ ਦੇ ਲਾਗੇ ਨਹੀਂ ਸੀ ਜਾ ਰਹੇ ਉਸ ਵੇਲੇ। ਜਦੋਂ ਨਵਾਂ ਕੋਵਿਡ ਆਇਆ ਨਾ ਤਾਂ ਦੁਨੀਆ ਡਰ ਗਈ ਸੀ ਬੜੀ। ਉਸ ਵੇਲੇ ਕੌਣ ਗਿਆ ਸੀ ਅੱਗੇ ਸਿਰ ਤੇ ਕਫਨ ਬੰਨ੍ਹ ਕੇ? ਦੱਸੋ ਮੈਨੂੰ।
ਉਸ ਵੇਲੇ ਕਿੰਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਸੀ, ਮਤਲਬ ਉਹਨਾਂ ਤੇ ਦੇ ਦਿੱਤੀ ਸੀ, ਕਿਉਂਕਿ ਉਹਨਾਂ ਨੂੰ ਤਾਂ ਨਹੀਂ ਸੀ ਪਤਾ ਅਸੀਂ ਜਿਉਂਦੇ ਘਰ ਆਉਣਾ ਕਿ ਮਰਦੇ। ਜਿਹੜੇ ਸ਼ੁਰੂ ਦੇ ਦਿਨ ਸਨ ਕੋਵਿਡ ਦੇ, ਕਿਸੇ ਨੂੰ ਨਹੀਂ ਸੀ ਪਤਾ ਕਿੰਨੇ ਬਚਣਾ ਕਿੰਨੇ ਮਰਨਾ, ਇਹੋ ਜਿਹਾ ਹਵਾ ਬਣਿਆ ਸੀ। ਉਸ ਵੇਲੇ ਕੌਣ ਗਿਆ ਸੀ? ਪਾਕਿਸਤਾਨ ਦੇ ਕੋਲ ਤੇ ਕੋਈ ਇਕਵਿਪਮੈਂਟ ਵੀ ਨਹੀਂ ਸੀ ਹੈਗਾ, ਸਾਡੇ ਕੋਲ ਤੇ N95 ਮਾਸਕ ਨਹੀਂ ਸੀ ਹੈਗੇ ਉਸ ਵੇਲੇ, ਸਾਡੇ ਜਿਹੜੇ ਹਾਲਾਤ ਸਨ। ਤੇ ਕੌਣ ਅੱਗੇ ਗਿਆ ਸੀ ਉਸ ਵੇਲੇ? ਨਰਸਾਂ ਤੇ ਡਾਕਟਰ ਗਏ ਸਨ ਅੱਗੇ। ਤੇ ਉਹ ਵੀ ਭਾਈ ਜੀ ਇੰਜ ਹੀ ਮੁਲਕ ਤੇ ਆਪਣੀ ਜਾਨ ਨਿਛਾਵਰ ਕਰਦੇ ਨੇ, ਉਹ ਵੀ ਪੂਰੇ ਦਿਲ ਦੇ ਨਾਲ ਮੁਲਕ ਨੂੰ ਜਿਹੜਾ ਸਰਵ ਕਰਦੇ ਨੇ, ਉਹ ਵੀ ਓਡੇ ਹੀ ਮੁਜਾਹਦ ਨੇ ਜਿੱਡੇ ਅਸੀਂ ਦੂਸਰੇ ਸਾਰੇ। ਜ਼ਾਹਿਰ ਹੈ ਤੁਹਾਡਾ ਕੰਮ ਸਾਹਮਣੇ ਖਲੋ ਕੇ ਗੋਲੀ ਖਾਣਾ ਬਹੁਤ ਹੀ ਸਖਤਾ ਕੰਮ ਹੈ, ਬਹੁਤ ਹੀ ਔਖਾ ਕੰਮ ਹੈ, ਬਹੁਤ ਹੀ ਮੈਂ ਆਖਾਂਗਾ ਦਲੇਰੀ ਦਾ ਕੰਮ ਹੈ, ਔਰ ਸਾਡੇ ਇਸ ਲਈ ਤੁਸੀਂ ਦਿਲ ਦੀ ਜਿੰਦ ਦੀ ਜਾਨ ਹੋ। ਲੇਕਿਨ ਉੱਤੇ ਜਿਹੜੇ ਸਿਆਸੀ ਕੰਮ ਹੋਣ ਡਏ ਨੇ ਉਹ ਰੁਕਣੇ ਚਾਹੀਦੇ ਨੇ ਨਾ। ਕੌਮ ਨੂੰ ਜਾਂ ਕਿਸੇ ਬੰਦੇ ਨੂੰ ਉਹਦੇ ਨਾਲ ਇਖਤਲਾਫ ਹੈ ਭਾਈ ਮੇਰੇ, ਤੂੰ ਤੇ ਸਾਡੇ ਸਿਰ ਦਾ ਸਿਹਰਾ ਹੈ, ਤੂੰ ਤੇ ਸਾਡਾ ਲਾੜਾ ਹੈ ਮੇਰਾ ਵੀਰ, ਤੇਰੇ ਨਾਲ ਸਾਨੂੰ ਕੀ ਰੌਲਾ ਹੈ? ਤੇ ਇਹ ਅਨੀਕਾ ਨਸਾਰ ਸਾਹਿਬਾ ਜਿਹੜੀਆਂ ਨੇ, ਇਹ ਜ਼ਾਹਿਰ ISPR ਨੇ ਇਹਨਾਂ ਨੂੰ ਇਹ ਆਖਿਆ ਵੀ ਇਹ ਤੁਸੀਂ ਪ੍ਰੋਗਰਾਮ ਕਰੋ, ਇਹ ਕੋਈ ਚੰਗੀ ਗੱਲ ਨਹੀਂ। ਇੰਜ ਸਾਡੇ ਜਵਾਨਾਂ ਨੂੰ ਬਹਾ ਕੇ ਤੇ ਇਹੋ ਜਿਹੀਆਂ ਖੁਰਦਰੀਆਂ ਗੱਲਾਂ ਜਿਹੜੀਆਂ ਨੇ ਉਹ ਬਹਿ ਕੇ ਉੱਥੇ ਕਰਨਾ, ਇਹਦੇ ਨਾਲ ਜਿਹੜਾ ਨਾ ਕੌਮ ਦੇ ਦਿਲਾਂ ਦੇ ਵਿੱਚ ਤੁਸੀਂ ਹੋਰ ਜਿਹੜੇ ਨਾ ਇਹੋ ਜਿਹੇ ਮਾਮਲਾਤ ਤੇ ਸਵਾਲ ਤੇ ਗੱਲਾਂ ਜਿਹੜੀਆਂ ਪਾਓਗੇ, ਨਾ ਕਰੋ ਇਹੋ ਜਿਹਾ ਕੰਮ, ਇਹ ਚੰਗਾ ਨਹੀਂ। ਸਿਆਸੀ ਕਿਰਦਾਰ ਦੇ ਉੱਤੇ ਸਵਾਲ ਚੁੱਕਿਆ ਜਾ ਰਿਹਾ, ਹੋਰ ਕਿਸੇ ਕਿਰਦਾਰ ਦੇ ਉੱਤੇ ਨਾ ਫੌਜ ਤੇ ਕੋਈ ਸਵਾਲ ਚੁੱਕ ਸਕਦਾ, ਨਾ ਚੁੱਕਣ ਵਾਲਾ ਕੋਈ ਬੰਦੇ ਦਾ ਪੁੱਤਰ ਹੋ ਸਕਦਾ, ਨਾ ਕੋਈ ਚੁੱਕ ਰਿਹਾ। ਇਹ ਸਿਰਫ ਔਰ ਸਿਰਫ ਜਿਹੜਾ ਸਿਆਸੀ ਕਿਰਦਾਰ ਹੈ ਉਹਦੇ ਤੇ ਗੱਲ ਹੋ ਰਹੀ। ਅੱਛਾ ਜੀ, ਅੱਗੇ ਤੁਰਦੇ ਹਾਂ ਜੀ। ਅੱਗੇ ਤੁਹਾਨੂੰ ਜਿਹੜੀਆਂ 2-3 ਖਬਰਾਂ ਦੇਣੀਆਂ ਨੇ ਜ਼ਰੂਰੀ ਨੇ। ਇੱਕ ਤੇ ਇਸਰਾਈਲ ਨੇ ਲਬਨਾਨ ਤੇ ਹਮਲਾ ਕਰ ਛੱਡਿਆ। ਉਹ ਜਿਹੜਾ ਹਮਲਾ ਕੀਤਾ ਉਹਦੇ ਉੱਤੇ ਹੁਣ ਤੱਕ ਦੀ ਜਿਹੜੀ ਖਬਰ ਹੈ ਉਹ ਇਹੀ ਹੈ ਕਿ ਤਕਰੀਬਨ ਉਹਨਾਂ ਨੇ ਉੱਥੇ 500 ਬੰਦਾ ਜਿਹੜਾ ਨਾ ਜੀ ਉਹ ਮਾਰ ਦਿੱਤਾ ਹੈ। ਜੀ ਹਾਂ, ਜਾਂ ਬਹਕ ਕਰ ਦਿੱਤਾ ਹੈ, ਸ਼ਹੀਦ ਕਰ ਦਿੱਤਾ ਹੈ। 500 ਸ਼ਹਾਦਤਾਂ ਤਕਰੀਬਨ ਪ੍ਰੀਸਾਈਜ਼ਲੀ ਕੋਈ 492 ਦਾ ਨੰਬਰ ਇਸ ਵੇਲੇ ਪ੍ਰੈਸ TV ਦੱਸ ਰਿਹਾ। ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਹ ਨੰਬਰ ਹੋ ਸਕਦਾ ਵੱਧ ਜਾਏ ਜਿਸ ਵੇਲੇ ਸਵੇਰੇ ਮਾਮਲਾਤ ਖੁੱਲ੍ਹਣ। ਲੇਕਿਨ ਇਹ ਹੈ ਕਿ ਇਸ ਵੇਲੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੈ ਉਹ ਲਬਨਾਨ ਦੇ ਵਿੱਚ 492 ਸ਼ਹਾਦਤਾਂ ਨੇ ਤੇ ਕੋਈ 1700 ਜ਼ਖਮੀ ਨੇ। ਔਰ ਉਹਨਾਂ ਨੇ ਹਿਜ਼ਬੁੱਲਾ ਦੇ ਜਿਹੜੇ ਹਿਜ਼ਬੁੱਲਾ ਨੇ ਵੀ ਵਾਪਸ ਇਸਰਾਈਲੀ ਸ਼ਹਿਰਾਂ ਦੇ ਉੱਤੇ ਹਮਲਾ ਕੀਤਾ ਹੈ, ਹਾਈਫਾ ਵਗੈਰਾ ਦੇ ਉੱਤੇ। ਵੇਖਣੇ ਹੁਣੇ ਕਿਸ ਪਾਸੇ ਨੂੰ ਜਾਂਦਾ, ਤੁਹਾਨੂੰ ਪਤਾ ਆਲਰੇਡੀ ਜਿਹੜਾ ਲਿਓਨ ਪਨੇਟਾ ਸੀ ਜਾਂ ਕੀ ਉਹਨਾਂ ਦਾ ਨਾਂ ਸੀ ਮੈਨੂੰ ਹੁਣ ਯਾਦ ਨਹੀਂ ਹੈ, ਜਿਹੜਾ CIA ਦਾ ਡਾਇਰੈਕਟਰ ਵੀ ਸਨ, ਔਰ ਉਸ ਤੋਂ ਬਾਅਦ ਉਹ ਇਹਨਾਂ ਦੇ ਮੇਰਾ ਖਿਆਲ ਡਿਫੈਂਸ ਦੇ ਵੀ ਕੋਈ ਅਹੁਦੇਦਾਰ ਰਹੇ ਨੇ ਅਮਰੀਕਾ ਦੇ। ਉਹ ਸਾਹਿਬ ਨੇ ਵੀ ਫਰਮਾਇਆ ਇਹੀ ਹੈ ਕਿ ਇਹ ਜਿਹੜੇ ਪੇਜਰ ਦੇ ਨਾਲ ਜਿਹੜੇ ਬੰਦੇ ਮਾਰੇ ਸਨ ਨਾ, ਇਹ ਪੇਜਰ ਫਟੇ ਸਨ ਜਿਹੜੇ, ਯਾਦ ਕਰੋ, ਉਹਦੇ ਨਾਲ ਜਿਹੜੇ ਬੰਦੇ ਮਾਰੇ ਸਨ, ਉਹ ਉਹਨਾਂ ਕਿਹਾ ਵੀ ਦਹਿਸ਼ਤਗਰਦੀ ਕੀਤੀ ਇਸਰਾਈਲ ਨੇ। ਉਹਨਾਂ ਵੀ ਇਹ ਪੁਆਇੰਟ ਆਫ ਵਿਊ ਦਿੱਤਾ। ਮਤਲਬ ਹੁਣ ਅਮਰੀਕਾ 'ਚੋਂ ਵੀ ਇਹ ਪੁਆਇੰਟ ਆਫ ਵਿਊ ਆ ਰਿਹਾ ਤੇ ਉਹਨਾਂ ਕਿਹਾ ਵੀ ਇਹ ਜਿਹੜੀ ਐਸਕੇਲੇਸ਼ਨ ਕਰ ਰਿਹਾ ਨਾ ਇਸਰਾਈਲ, ਇਹਦੇ ਨਾਲ ਵੱਡੀ ਜੰਗ ਛਿੜਨ ਦਾ ਜਿਹੜਾ ਉਹ ਮਾਮਲਾ ਬਣ ਸਕਦਾ ਤੇ ਇਹ ਬੜੀ ਤਕਲੀਫ ਦੀ ਗੱਲ ਹੈ। ਉਹਨਾਂ ਕਿਹਾ ਇਹਨੂੰ ਰੋਕਣਾ ਚਾਹੀਦਾ, ਪੂਰੀ ਦੁਨੀਆ ਨੂੰ ਇਹਦੇ ਉੱਤੇ ਰਿਸਪੌਂਡ ਕਰਨਾ ਚਾਹੀਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਅਮੀਰ ਮਕਾਮ ਨੇ ਕਿਹਾ ਹੈ ਕਿ KP 'ਚ ਗਵਰਨਰ ਰਾਜ ਲੱਗ ਸਕਦਾ। ਗਵਰਨਰ ਰਾਜ ਲੱਗਣ ਦੇ ਪੂਰੇ ਮੌਕੇ ਨੇ ਉੱਥੇ, ਔਰ ਹਾਲਾਤ ਜਿਹੜੇ ਸੂਬੇ ਦੇ ਨੇ ਗਵਰਨਰ ਰਾਜ, ਤੁਸੀਂ ਉੱਥੇ ਗਵਰਨਰ ਰਾਜ ਲਾਉਣ ਦਾ ਸੋਚ ਵੀ ਨਹੀਂ ਸਕਦੇ, ਨਾ ਤੁਸੀਂ ਨਾ ਤੁਹਾਡੇ ਵਡਾਰੂ। ਉਹਦੀ ਵਜ੍ਹਾ ਇਹ ਹੈ ਵੀ ਤੁਹਾਨੂੰ ਪਤਾ ਫਿਰ ਕੁਝ ਵੀ ਸਾਂਭਿਆ ਨਹੀਂ ਜਾਣਾ, ਉਹ ਕੰਮ ਬਹੁਤਾ ਤੱਤਾ, ਹੱਥ ਨਾ ਪਾ ਬਿਓ ਕਿਤੇ, ਕੰਮ ਖਰਾਬ ਹੋ ਜਾਣਾ। ਇਸ ਲਈ ਐਵੇਂ ਇਹ ਬੜਕਾ ਨਾ ਮਾਰਿਆ ਕਰੋ। ਅਗਰ ਤੁਸੀਂ ਲਾ ਸਕਦੇ ਹੁੰਦੇ ਤਾਂ ਯਕੀਨ ਕਰੋ ਤੁਸੀਂ 5 ਮਿੰਟ ਨਹੀਂ ਸੀ ਕੱਢਣੇ, ਹੁਣ ਤੱਕ ਤੁਸੀਂ ਲਾ ਦੇਣੇ ਸਨ। ਇਹ ਅਲੀ ਅਮੀਨ ਗੰਡਾਪੁਰ ਤਗੜਾ ਰਵੇ, ਲੋਕਾਂ ਨੂੰ ਬਿਹਤਰੀਨ ਤਰੀਕੇ ਨਾਲ ਡਿਲੀਵਰ ਕਰੇ, ਤੁਸੀਂ ਕਦੇ ਵੀ ਉਸ ਪਾਸੇ ਨਹੀਂ ਆਓਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜਿਹੜੀ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ, ਉਹ ਮੁਬਸ਼ਰ ਜ਼ੈਦੀ ਸਾਹਿਬ ਇੱਕ ਜਰਨਲਿਸਟ ਨੇ, ਅੱਜ ਕੱਲ੍ਹ ਤੁਰਕੀ 'ਚ ਹੁੰਦੇ ਨੇ, ਪਾਕਿਸਤਾਨੀ ਜਰਨਲਿਸਟ ਨੇ। ਉਹਨਾਂ ਨੇ ਇੱਕ ਬਿਆਨ ਦਿੱਤਾ। ਉਹਨਾਂ ਕਿਹਾ ਜੀ ਕਿ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਨਾ ਉਹ ਰਾਵੀ, ਉਹਨਾਂ ਤੇ ਰਾਵੀ ਕਿਸੇ ਹੋਰ ਪਾਸੇ ਗਿਆ, ਲੇਕਿਨ ਉਹਨਾਂ ਕਿਹਾ ਜੀ ਰਾਵੀ ਦੇ ਆਰ ਪਾਰ ਹੁੰਦਾ ਹੋਇਆ ਮੁਨੀਫ ਫਾਰੂਕ ਸਾਹਿਬ ਤੱਕ ਕੱਪੜ ਗਿਆ। ਮੇਰਾ ਮਤਲਬ ਮੁਨੀਫ ਫਾਰੂਕ ਸਾਹਿਬ ਕਿਉਂਕਿ ਲਾਹੌਰ ਰਹਿੰਦੇ ਨੇ ਨਾ, ਉਹਨਾਂ ਨੇ ਰਾਵੀ ਤੇ ਕਿਸੇ ਹੋਰ ਨੂੰ ਆਖਿਆ, ਤੁਹਾਨੂੰ ਸਮਝ ਹੀ ਹੈ ਰਾਵੀ ਕਿਹਨੂੰ ਆਖਿਆ, ਲੇਕਿਨ ਉਹਨਾਂ ਨੇ ਆਖਿਆ ਵੀ ਇਸਲਾਮਾਬਾਦ ਤੋਂ ਤੁਰ ਕੇ ਰਾਵੀ ਦੇ ਆਰ ਪਾਰ ਹੋ ਕੇ ਤੇ ਮੁਨੀਫ ਫਾਰੂਕ ਸਾਹਿਬ ਤੱਕ ਲਾਹੌਰ ਅੱਪੜ ਗਿਆ। ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਤੇ ਇਸ ਤੋਂ ਵੱਧ ਬਿਹਤਰ ਤਜਜ਼ੀਆ ਕੋਈ ਹੋਰ ਕੀਤਾ ਨਹੀਂ ਜਾ ਸਕਦਾ। ਅੱਛਾ ਜੀ, ਜਵੇਦ ਹਾਸ਼ਮੀ ਸਾਹਿਬ ਨੇ ਇਨਕਸ਼ਾਫ ਕੀਤਾ। ਉਹਨਾਂ ਕਿਹਾ ਜੀ ਕਿ ਸ਼ੈਤਾਨ ਆਜ਼ਮ ਚੀਫ ਜਸਟਿਸ का, ਉਹਨਾਂ ਨਹੀਂ ਸ਼ੈਤਾਨ ਆਜ਼ਮ ਕਿਹਾ, ਮੈਂ ਕਹਿਣ ਡਿਆ, ਸ਼ੈਤਾਨ ਆਜ਼ਮ ਚੀਫ ਜਸਟਿਸ ਕਾਜ਼ੀ ਫਾਇਜ਼ ਈਸਾ ਸਾਹਿਬ ਦੇ ਵਾਲਿਦ ਗ੍ਰਾਮੀ ਮਰਹੂਮ ਕਾਜ਼ੀ ਮੁਹੰਮਦ ਈਸਾ ਨੇ ਕਾਇਦ ਆਜ਼ਮ ਨੂੰ ਜ਼ਿਆਰਤ ਦੇ ਵਿੱਚ ਬੁਲਾਇਆ ਤੇ ਬਾਬਾ ਕੌਮ ਨੂੰ ਕੌਮ ਤੋਂ ਜੁਦਾ ਕਰ ਦਿੱਤਾ। ਹੁਣ ਫਿਰ ਇੱਕ ਆਦਮੀ ਨੂੰ ਬਚਾਉਣ ਵਾਸਤੇ ਪੂਰਾ ਜੁਡੀਸ਼ੀਅਲ ਸਿਸਟਮ ਜਿਹੜਾ ਦਫਨ ਕੀਤਾ ਜਾ ਰਿਹਾ। ਉਹਨਾਂ ਦੇ ਕਹਿਣ ਦਾ ਮਤਲਬ ਜਿਹੜਾ ਮੈਨੂੰ ਸਮਝ ਆਇਆ, ਅਗਰ ਮੈਂ ਗਲਤ ਨਹੀਂ, ਕਿ ਕਾਇਦ ਆਜ਼ਮ ਦੀ ਜ਼ਿੰਦਗੀ ਖਤਮ, ਕਾਇਦ ਆਜ਼ਮ ਰਹਿਮਤੁल्लाह अलैह ਦੀ ਜ਼ਿੰਦਗੀ ਖਤਮ ਕਰਨ ਦੇ ਵਿੱਚ ਕਾਜ਼ੀ ਫਾਇਜ਼ ਈਸਾ ਸਾਹਿਬ ਦੇ ਵਾਲਿਦ ਮੁਹਤਰਮ ਦਾ
ਹੱਥ ਹੈ। ਇਹ ਤੇ ਬਹੁਤ ਹੀ ਸੰਗੀਨ ਇੱਕ ਇਲਜ਼ਾਮ ਹੈ ਤੇ ਇਹਦੀ ਬਿਲਕੁਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇਹ ਤੇ ਬੜੀ ਵੱਡੀ ਤੇ ਤਗੜੀ ਗੱਲ ਕੀਤੀ ਹੈ। ਕਾਸ਼ਫ ਅਬਾਸੀ ਸਾਹਿਬ ਨੇ ਤਜਜ਼ੀਆ ਕੀਤਾ, ਉਹਨਾਂ ਆਖਿਆ ਵੀ ਇੱਕ ਅਗਰ 25 ਕਰੋੜ ਆਵਾਮ ਇਹ ਫੈਸਲਾ ਕਰਨਾ ਸ਼ੁਰੂ ਕਰ ਦੇਣ ਕਿ ਅਦਾਲਤ ਦਾ ਕਿਹੜਾ ਫੈਸਲਾ ਮੰਨਣਾ ਤੇ ਕਿਹੜਾ ਨਹੀਂ, ਤੇ ਮੁਲਕ ਦੇ ਵਿੱਚ ਅਨਾਰਕੀ ਫੈਲੇਗੀ ਤੇ ਨਿਜ਼ਾਮ ਖਰਾਬ ਹੋ ਜਾਏਗਾ ਤੇ ਤਾਕਤ ਦਾ ਅੰਧਾ ਇਸਤੇਮਾਲ ਵੀ ਕਿਸੇ ਹੱਦ ਤੱਕ ਹੁੰਦਾ। ਹੁਣ ਬੰਦੇ ਬਣ ਜਾਓ, ਬਸ ਕਰੋ, ਕਾਫੀ ਕਰ ਲਿਆ ਜੇ ਤੁਸੀਂ। ਅੱਛਾ ਜੀ, ਅੱਗੋਂ ਸਲਮਾਨ ਅਕਰਮ ਰਾਜਾ ਸਾਹਿਬ ਨੇ ਕਿਹਾ ਵੀ ਸੈਂਕੜਿਆਂ ਸਾਲ ਪਹਿਲੇ, ਸਦੀਆਂ ਪਹਿਲੇ ਦੁਨੀਆ ਨੇ ਇਹ ਵਾਲਾ ਕੰਮ ਛੱਡ ਦਿੱਤਾ ਸੀ ਵੀ ਸੁਪਰੀਮ ਕੋਰਟ ਦੇ ਫੈਸਲੇ ਮੰਨਣੇ ਕਿ ਨਹੀਂ। ਹੁਣ ਪੂਰੀ ਦੁਨੀਆ ਦੇ ਵਿੱਚ ਸੁਪਰੀਮ ਕੋਰਟ ਉੱਥੋਂ ਦੀ ਜਿਹੜਾ ਵੀ ਫੈਸਲਾ ਕਰਦੀ ਉਹ ਸਾਰਿਆਂ ਨੇ ਮੰਨਣਾ ਹੁੰਦਾ। ਪਾਕਿਸਤਾਨ ਕੋ ਅਲੋਕਾਰ ਨਹੀਂ। ਇੱਥੇ ਵੀ ਉਹੀ ਗੱਲ ਕਰਨੀ ਪੈਣੀ ਔਰ ਮੰਨਣਾ ਪੈਣਾ। ਤੁਹਾਨੂੰ ਸੁਪਰੀਮ ਕੋਰਟ ਦਾ ਜਿਹੜਾ ਤਫਸੀਲੀ ਫੈਸਲਾ ਉਹ ਤਾਂ ਪਤਾ ਲੱਗ ਹੀ ਗਿਆ ਹੁਣ ਤੱਕ। ਉਹਨਾਂ ਕਿਹਾ ਕਿ ਸੀਟਾਂ ਜਿਹੜੀਆਂ ਪੀਟੀਆਈ ਨੂੰ ਦਿਓ। ਪੀਟੀਆਈ ਨੇ ਜਮਾਤ ਦੇ ਤੌਰ 'ਤੇ ਇਲੈਕਸ਼ਨ ਲੜਿਆ ਸੀ ਤੇ ਪੀਟੀਆਈ ਨੂੰ ਜਿਹੜਾ ਉਹਦੇ ਕੋਲੋਂ ਸੀਟਾਂ ਇਹ ਵਾਪਸ ਨਹੀਂ ਲਈਆਂ ਜਾ ਸਕਦੀਆਂ। ਉਹਨਾਂ ਦੀਆਂ ਹੀ ਸੀਟਾਂ ਨੇ। ਇਲੈਕਸ਼ਨ ਕਮਿਸ਼ਨ ਧਾਂਦਲੀ ਦਾ ਜ਼ਿੰਮੇਦਾਰ ਹੈ ਤੇ ਉਹਨਾਂ ਇਹ ਸਾਰੀ 2 ਨੰਬਰੀ ਵਿੱਚ ਸ਼ਾਮਿਲ ਹੋ ਕੇ ਕੀਤੀ ਹੈ। ਅੱਛਾ ਜੀ, ਅੱਗੋਂ ਇਮਰਾਨ ਖਾਨ ਸਾਹਿਬ ਨੇ ਜੇਲ੍ਹ 'ਚੋਂ ਕਿਹਾ ਕਿ ਯਾਹਿਆ ਖਾਨ ਪਾਰਟ 2 ਦੀ ਹਕੂਮਤ ਹੈ ਇਸ ਵੇਲੇ। ਯਾਹਿਆ ਖਾਨ ਨੇ ਵੀ ਪਾਕਿਸਤਾਨ ਤੋੜ ਚੜਿਆ ਸੀ, ਹੁਣ ਵੀ ਉਹੋ ਜਿਹੇ ਕੰਮ ਕੀਤੇ ਜਾ ਰਹੇ ਨੇ। ਤੇ ਮੀਆਂ ਵਾਲੀ ਦਾ ਉਹਨਾਂ ਨੇ ਜਲਸਾ ਮਨਸੂਖ ਕਰਕੇ ਤੇ ਉਹਨਾਂ ਕਿਹਾ ਪਿੰਡੀ ਜਲਸਾ ਕਰਨਾ 28 ਸਤੰਬਰ ਨੂੰ, ਤੇ ਮੇਰਾ ਖਿਆਲ ਹਫਤੇ ਦਾ ਦਿਨ ਬਣਦਾ 28 ਸਤੰਬਰ ਨੂੰ। ਉਹਨਾਂ ਕਿਹਾ ਪਿੰਡੀ ਜਲਸਾ ਕਰੋ, ਇੱਧਰ ਉੱਧਰ ਨਾ ਕਰੋ, ਸਿੱਧਾ ਜਿੱਥੇ ਮੇਰਾ ਮਤਲਬ ਬਿਲਕੁਲ ਵਿਕਟਾਂ ਦੇ ਦਰਮਿਆਨ 'ਚ ਗੇਂਦ ਕਰੋ। ਉਹਨਾਂ ਕਿਹਾ ਜੀ ਪਿੰਡੀ ਜਲਸਾ ਕਰੋ ਤੇ ਉੱਥੇ ਦਮਾਦਮ ਮਸਤਕਲ ਅੰਦਰ ਹੋਏਗੀ, ਭਾਵੇਂ NOC ਮਿਲਦਾ ਭਾਵੇਂ ਨਹੀਂ ਮਿਲਦਾ, ਜਲਸਾ ਹਰ ਸੂਰਤ ਜਿਹੜਾ ਉਹ ਪਿੰਡੀ ਕੀਤਾ ਜਾਣਾ। ਹੋਰ ਵੀ ਬੜੀਆਂ ਸਾਰੀਆਂ ਖਬਰਾਂ ਨੇ। ਵਕਤ ਪੂਰਾ ਹੋ ਗਿਆ, ਮੈਨੂੰ ਹੁਣ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।